दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਚਾਰੇ ਪਾਸ ਮੁਬਾਰਕਾਂ ਮਿਲ ਰਹੀਆਂ ਨੇ। अच्छा ਦਰਸ਼ਕ ਵੀ ਦੇ ਰਹੇ ਨੇ। ਸਾਡੀ ਪਹਿਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਜਿਨ੍ਹਾਂ ਨੇ ਸਾਨੂੰ ਲਿਖਿਆ ਪੰਜਾਬ ਤੋਂ ਤੇ ਉਹ ਸਾਨੂੰ ਮੁਬਾਰਕਾਂ ਭੇਜ ਰਹੇ ਨੇ ਜੀ। ਇਹ ਲਿਖਦੇ ਹਨ, ਮੈਂ ਉਹਨਾਂ ਆਸ਼ਾਵਾਦੀ ਸਿੱਖਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਨੇ 6 ਆਰ ਨਾਟ ਹਿੰਦੂਜ਼ ਪਟੀਸ਼ਨ ਅਤੇ ਜਗਤਾਰ ਸਿੰਘ ਤਾਰਾ ਦਾ ਸਾਥ ਦਿੱਤਾ। ਮੈਂ ਇਹਨਾਂ ਕਦਮਾਂ ਦੇ ਨਤੀਜੇ ਬਿਆਨ ਨਹੀਂ ਕਰ ਸਕਦੀ ਪਰ ਇਹ ਫਿਜ਼ਾ ਹੀ ਦੱਸਦੀ ਹੈ। ਤੁਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ ਪਰ ਦੱਸ ਨਹੀਂ ਸਕਦੇ। ਥਾਈ ਅੰਬੈਸੀ ਦੇ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਨੂੰ ਭਾਰਤ 'ਚ ਸਿੱਖਾਂ ਅਤੇ ਬੌਧ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਪਹਿਲਾ, ਸਿੱਖ ਨੌਜਵਾਨਾਂ ਲਈ ਇਹ ਇੱਕ ਪ੍ਰੇਰਨਾ ਸਰੋਤ ਕਦਮ ਸੀ। ਦੂਜੀ ਗੱਲ, ਕੱਲ ਨੂੰ ਜਦੋਂ ਸਾਡੀਆਂ ਤਿਆਰੀਆਂ ਸਿਰੇ ਚੜ੍ਹਨਗੀਆਂ ਤਾਂ ਭਾਈ ਤਾਰਾ ਦੇ ਹੱਕ 'ਚ ਚੁੱਕੇ ਗਏ ਕਦਮਾਂ ਦੀ ਇਤਿਹਾਸ 'ਚ ਖਾਸ ਥਾਂ ਹੋਵੇਗੀ। ਹੇਠ ਲਿਖੇ ਹਵਾਲਿਆਂ ਨੂੰ ਤੁਸੀਂ ਸਿੱਖਾਂ ਤੇ ਕਿਵੇਂ ਢੁਕਦਾ ਦੇਖਦੇ ਹੋ? ਪਹਿਲਾ, ਉੱਚੀ ਆਵਾਜ਼ ਨਾ ਚੁੱਕੋ, ਆਪਣੀ ਦਲੀਲ ਵਿੱਚ ਸੁਧਾਰ ਕਰੋ। ਦੂਸਰਾ, ਆਸਮਾਨ ਸ਼ੋਈ ਬਿਲਡਿੰਗ ਸਾਲ 'ਚ ਹੀ ਤਿਆਰ ਹੋ ਜਾਂਦੀ ਹੈ ਪਰ ਉਸ ਦੀ ਪਲੈਨਿੰਗ ਲਈ ਕਈ ਸਾਲ ਲੱਗ ਜਾਂਦੇ ਹਨ। ਪਲੈਨਿੰਗ 'ਚ ਧੀਰਜ ਅਤੇ ਐਗਜ਼ੀਕਿਊਸ਼ਨ 'ਚ ਬੇਚੈਨੀ ਭਰੀ ਫੁਰਤੀ ਕੰਮ ਨੂੰ ਕਿੱਥੋਂ ਕਿੱਥੇ ਲੈ ਜਾਂਦੀ ਹੈ। ਮਸ਼ੀਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਬੰਦਿਆਂ ਨੂੰ ਸੋਚਣਾ ਚਾਹੀਦਾ ਹੈ। ਤੀਸਰਾ, ਜੇ ਤੁਸੀਂ ਹਵਾ ਵਿੱਚ ਹੀ ਮੈਲ ਉਸਾਰੇ ਹਨ ਤਾਂ ਤੁਹਾਡੇ ਕੰਮ ਨੂੰ ਖਤਮ ਹੋਣ ਦੀ ਜ਼ਰੂਰਤ ਨਹੀਂ, ਉਹ ਉੱਥੇ ਹੀ ਹੋਣੇ ਚਾਹੀਦੇ ਹਨ। ਹੁਣ ਨੀ ਉਹਨਾਂ ਦੇ ਥੱਲੇ ਰੱਖੋ। ਚੌਥਾ, ਤੁਸੀਂ ਲੋਕਾਂ ਤੇ ਉਦੋਂ ਤੱਕ ਰਾਜ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਉਹਨਾਂ ਦਾ ਸਭ ਕੁਝ ਨਹੀਂ ਲੈ ਲੈਂਦੇ। ਜਦੋਂ ਤੁਸੀਂ ਬੰਦੇ ਕੋਲੋਂ ਸਭ ਕੁਝ ਖੋਹ ਲਿਆ ਤਾਂ ਉਸ ਤੇ ਤੁਹਾਡਾ ਗਲਬਾ ਖਤਮ। ਪੰਜਵਾਂ, ਜਦੋਂ ਤੁਹਾਡਾ ਦੁਸ਼ਮਣ ਡਿੱਗਦਾ ਹੈ ਤਾਂ ਉਸ ਦੇ ਡਿੱਗਣ ਦੀ ਖੁਸ਼ੀ ਨਾ ਮਨਾਓ ਪਰ ਉਸ ਨੂੰ ਚੁੱਕੋ ਵੀ ਨਾ। ਜੀ ਡਾਕਟਰ ਸਾਹਿਬ। ਭੈਣ ਜੀ ਸ਼ਮਿੰਦਰ ਕੌਰ ਜੀ ਦਾ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਸਾਨੂੰ ਲਿਖਿਆ ਔਰ ਲਗਾਤਾਰ ਉਹਨਾਂ ਦੀਆਂ 3-4 ਈਮੇਲਸ ਇਸ ਵੀਕਐਂਡ ਤੇ ਆਈਆਂ ਜੀ। ਉਹਨਾਂ ਨੇ ਲਿਖਿਆ ਵੀ ਮੈਂ ਹੁਣ ਫ੍ਰੀ ਹਾਂ ਇਸ ਲਈ ਮੈਂ ਇੱਕੋ ਵਾਰੀ ਲਿਖ ਦਿੰਦੀ, ਪਰ ਉਹਨਾਂ ਦਾ ਹਰ ਜਿਹੜਾ ਲਿਖਿਆ ਸ਼ਬਦ ਹੁੰਦਾ ਉਹ ਕੀਮਤੀ ਹੁੰਦਾ ਹੈ, ਵੈਲ ਥਾਟ ਹੁੰਦਾ ਹੈ, ਜਾਣਕਾਰੀ ਭਰਪੂਰ ਹੁੰਦਾ ਔਰ ਮੈਂ ਉਸ ਨੂੰ ਹਮੇਸ਼ਾ ਹੀ ਬੜੀ ਗੰਭੀਰਤਾ ਨਾਲ ਲੈਂਦਾ ਜੀ। ਉਹਨਾਂ ਨੇ ਜਿਹੜਾ ਖਾਸ ਤੌਰ 'ਤੇ ਪੈਟੀਸ਼ਨ ਔਰ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਨੂੰ ਜਿਵੇਂ ਗਲੋਬਲੀ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੇ ਲਿਆ, ਉਸ ਨੂੰ ਉਹਨਾਂ ਨੇ ਸਰਾਹਿਆ ਵੀ ਹੈ ਔਰ ਉਸ ਦੇ ਲਈ ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ ਹੈ। ਸਾਡੇ ਵੱਲੋਂ ਥਾਈ ਐਮਬੈਸੀ ਦੇ ਨਾਲ ਕੀਤਾ ਗਿਆ ਰਾਬਤਾ ਔਰ ਉਸ ਡੈਲੀਗੇਟ ਡਿਸਕਸ਼ਨ 'ਚ ਕੀਤੀ ਗਈ ਬਰੀਫਿੰਗ ਜਿਸ ਕਿ ਬੁੱਧ ਧਰਮ ਤੋਂ ਹੀ ਗੱਲ ਸ਼ੁਰੂ ਕੀਤੀ, ਉਹਨਾਂ ਨੂੰ ਬਹੁਤ ਚੰਗਾ ਲੱਗਾ। ਉਹਨਾਂ ਨੇ ਇਸ ਦੇ ਲਈ ਜਿਹੜਾ ਉਹ ਸਾਡਾ ਸ਼ੁਕਰੀਆ ਕੀਤਾ। ਮੈਂ ਸਮਝਦਾ ਵੀ ਇਹ ਫੈਕਚੁਅਲ ਗੱਲ ਹੈ, ਹਿਸਟਰੀ ਹੈ ਔਰ ਤੁਸੀਂ ਕਿਸੇ ਨੂੰ ਉਸ ਦੇ ਈਡੀਅਮ 'ਚ ਹੀ ਗੱਲ ਸਮਝਾ ਸਕਦੇ ਹੋ ਔਰ ਇਹ ਤਰੀਕਾ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਸਾਰਾ ਹੀ ਉਦਾਸੀਆਂ ਦੇ ਦੌਰਾਨ ਪ੍ਰਚਾਰ ਫੇਰੀ ਡਾਇਲੋਗ ਦਾ ਪੈਟਰਨ ਦੇਖਦੇ ਹਾਂ ਜੀ, ਤੇ ਜਿਸ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਦੇ ਸ਼ਬਦ, ਉਹਨਾਂ ਦਾ ਸਿੰਬੋਲਿਜ਼ਮ, ਉਹਨਾਂ ਦੇ ਰਹੁ ਰੀਤਾਂ ਰਿਵਾਜ, ਉਹਨੂੰ ਹੀ ਉਹਨਾਂ ਨੇ ਰੈਫਰ ਕਰਕੇ ਫਿਰ ਆਪਣੀ ਗੱਲ ਕੀਤੀ। ਜੇ ਜੋਗੀਆਂ ਦੇ ਨਾਲ ਨੇ ਤੇ ਫਿਰ ਉਹਨਾਂ ਦੇ ਜਿਹੜੇ ਜੋਗੀਆਂ ਦੇ ਕੋਈ ਉਹਨਾਂ ਨੇ ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ, ਕੋਈ ਝੋਲੀ ਪਾਈ ਹੋਈ ਹੈ ਉਹ ਜਿਹੜੀ ਭਿੱਖਿਆ ਮੰਗਣ ਦੇ ਲਈ, ਕੋਈ ਸਵਾਹ ਮਲੀ ਹੋਈ ਹੈ। ਸੋ ਉਹਨਾਂ ਸਾਰਿਆਂ ਨੂੰ ਹੀ ਗੁਰੂ ਸਾਹਿਬ ਨੇ ਉਹਨਾਂ ਚੀਜ਼ਾਂ ਨੂੰ ਹੀ ਰੈਫਰ ਕਰਕੇ ਉਹਨਾਂ ਨੂੰ ਗੱਲ ਸਮਝਾਈ। ਇਸੇ ਤਰ੍ਹਾਂ ਜੇ ਗੁਰੂ ਸਾਹਿਬ ਬਗਦਾਦ ਗਏ ਔਰ ਮੁਲਤਾਨ ਆਏ, ਮੁਸਲਮਾਨ ਹਾਜ਼ੀਆਂ ਦੇ ਨਾਲ ਉਹਨਾਂ ਦੇ ਸਕਾਲਰਸ ਨਾਲ ਡਿਬੇਟ ਹੋਈ ਤਾਂ ਫਿਰ ਉਹਨਾਂ ਦੀ ਨਮਾਜ਼, ਰੋਜ਼ੇ, ਨਮਾਜ਼ਾਂ 5 ਉਹਦੀ ਕੀ ਉਹਨੂੰ ਸਾਰਿਆਂ ਨੂੰ ਹੀ ਐਜ਼ ਏ ਸਿੰਬੋਲਿਜ਼ਮ ਯੂਜ਼ ਕੀਤਾ। ਸੋ ਜ਼ਾਹਰ ਹੈ ਕਿ ਬੁੱਧ ਧਰਮ ਦਾ ਜਿਵੇਂ ਭਾਰਤ ਦੇ ਵਿੱਚ ਰਾਈਜ਼ ਐਂਡ ਫਾਲ, ਉਥਾਨ ਅਤੇ ਪਤਨ, ਜਿਹਨੂੰ ਜਲਾਲ ਔਰ ਜਵਾਲ ਹੋਇਆ, ਉਹ ਜ਼ਾਹਰ ਹੈ ਕਿ ਇਹੀ ਸਾਰੇ ਸ਼ਾਸਤਰ ਅਤੇ ਸ਼ਸਤਰ ਹਥਿਆਰ ਬ੍ਰਾਹਮਣਵਾਦ ਨੇ ਵਰਤੇ ਔਰ ਉਹੀ ਹਥਿਆਰ ਸ਼ਾਸਤਰ ਅਤੇ ਸ਼ਸਤਰ ਅੱਜ ਉਸੇ ਪੈਟਰਨ ਦੇ ਉੱਤੇ ਹੀ ਸਿੱਖ ਧਰਮ ਦੇ ਸਫਾਏ ਲਈ ਵਰਤੇ ਜਾ ਰਹੇ ਨੇ। ਸੋ ਦੂਸਰਾ ਪਾਰਟ ਉਹਨਾਂ ਨੇ ਜਿਹੜੀਆਂ ਨੇ ਬੜੀਆਂ ਬਿਊਟੀਫੁਲ 5 ਕੋਟਸ ਜਿਹੜੀਆਂ ਨੇ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਲਿਖੀਆਂ, ਇਹਨਾਂ ਦਾ ਤੁਸੀਂ ਪੰਜਾਬੀ ਤਰਜਮਾ ਪੜ੍ਹਿਆ ਜੀ, ਪਰ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਇਹ ਜਾਣਨਾ ਚਾਹਿਆ ਵੀ ਇਹ ਕੋਟਸ ਨੇ, ਕੋਈ ਕਿਸੇ ਨੇ ਕੋਟ ਕੀਤਾ, ਇਹਨੂੰ ਲਿਖਿਆ ਕਿ ਵੀ ਇਹ ਸਿੱਖਾਂ 'ਤੇ ਕਿਵੇਂ ਅਪਲਾਈ ਹੁੰਦਾ ਹੈ। ਸੋ ਪਹਿਲੀ ਕੋਟ ਉਹਨਾਂ ਨੇ ਹੈ ਜਿਹੜੀ ਲਿਖੀ, ਡੋਂਟ ਰੇਜ਼ ਯੋਰ ਵੋਇਸ, ਇੰਪਰੂਵ ਯੋਰ ਆਰਗੂਮੈਂਟ।
ਹੁਣ ਰੇਜ਼ ਯੋਰ ਵੌਇਸ ਦਾ ਮਤਲਬ ਇਹ ਨਹੀਂ ਵੀ ਆਪਣੀ ਆਵਾਜ਼ ਨਾ ਚੁੱਕੋ, ਆਵਾਜ਼ ਚੁੱਕਣਾ ਤਾਂ ਪ੍ਰੋਟੈਸਟ ਹੁੰਦਾ ਹੈ। ਮਤਲਬ ਇਹ ਹੈ ਵੀ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਉੱਚੀ ਬੋਲੀਏ, ਜੇ ਦੋ ਬੰਦੇ ਗੱਲ ਵੀ ਕਰ ਰਹੇ ਨੇ ਤਾਂ ਜਿੰਨਾ ਕੋਈ ਉੱਚੀ ਬੋਲਦਾ ਹੈ ਉਹ ਸਮਝਦਾ ਵੀ ਮੇਰਾ ਆਰਗੂਮੈਂਟ ਜਿਹੜਾ ਉਹ ਬੜਾ ਅਸਰਦਾਇਕ ਹੋ ਰਿਹਾ, ਜਾਂ ਕੋਈ ਕੌੜਾ ਬੋਲਦਾ ਹੈ। ਹਾਲਾਂ ਇਹਦੇ ਨਾਲ ਹੀ ਰਿਲੇਟਡ ਮੈਂ ਸਮਝਦਾ ਕਿ ਵੀ ਇਹ ਬਿਲਕੁਲ ਠੀਕ ਹੈ ਕਿ ਤੁਹਾਨੂੰ ਉੱਚੀ ਬੋਲਣ ਜਾਂ ਕੌੜਾ ਬੋਲਣ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਰਗੂਮੈਂਟ ਜਾਂ ਤੁਹਾਡੀ ਦਲੀਲ ਕਮਜ਼ੋਰ ਹੈ। ਜੀ ਤੁਸੀਂ ਤੱਥਾਂ ਦੇ ਨਾਲ ਔਰ ਸਚਾਈ ਦੇ ਨਾਲ, ਧੰਮਲ ਦੇ ਨਾਲ ਆਪਣਾ ਆਰਗੂਮੈਂਟ ਨਹੀਂ ਜਿੱਤ ਸਕਦੇ। ਸੋ ਅਸੀਂ ਸਮਝਦੇ ਹਾਂ ਕਿ ਬਿਲਕੁਲ ਸਾਡੇ ਕੰਟੈਕਸਟ 'ਚ ਇਹ ਗੱਲ ਬਿਲਕੁਲ ਠੀਕ ਹੈ। ਬਹੁਤ ਵਾਰੀ ਭਾਵੇਂ ਸਾਡੀਆਂ ਛੋਟੀਆਂ ਮੰਡਲੀਆਂ ਹੋਣ, ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਮਾਮਲੇ ਹੋਣ, ਦੂਸਰੇ ਹੋਣ, ਅਸੀਂ ਜਿਹੜਾ ਉੱਚੀ ਉੱਚੀ ਬੋਲ ਕੇ ਕਿਹਨੂੰ ਸੁਣਾ ਰਹੇ ਹੁੰਦੇ ਹੈ, ਲੇਕਿਨ ਇਹਦੇ ਕੋਲੋਂ ਬਿਹਤਰ ਹੁੰਦਾ ਹੈ ਕਿ ਜਿਹੜਾ ਆਰਗੂਮੈਂਟ ਹੈ, ਜਿਹੜੀ ਤੁਹਾਡੀ ਦਲੀਲ ਹੈ, ਜੇ ਉਸ 'ਚ ਵਜ਼ਨ ਹੈ ਤੇ ਤੁਹਾਨੂੰ ਆਵਾਜ਼ ਵੀ ਉੱਚੀ ਕਰਨ ਦੀ ਲੋੜ ਨਹੀਂ ਪੈਂਦੀ ਔਰ ਤੁਹਾਨੂੰ ਕੌੜਾ ਵੀ ਬੋਲਣ ਦੀ ਲੋੜ ਨਹੀਂ ਪੈਂਦੀ। ਸੋ ਮੈਂ ਸਮਝਦਾ ਵੀ ਸਾਨੂੰ ਇਹ ਸਿੱਖਣ ਦੀ ਲੋੜ ਹੈ। ਉਹਨਾਂ ਨੇ ਕਿਉਂਕਿ ਪੁੱਛਿਆ ਕਿ ਵੀ ਇਹ ਜਿਹੜੀਆਂ ਨੇ ਕਿਵੇਂ, ਹਾਊ ਡੂ ਯੂ ਥਿੰਕ ਥੀਸ ਕੋਟਸ ਅਪਲਾਈ ਟੂ ਸਿੱਖਸ। ਸੋ ਮੈਂ ਸਮਝਦਾ ਵੀ ਅਸੀਂ ਦਲੀਲ ਨਾਲੋਂ ਜ਼ਿਆਦਾ ਉੱਚੀ ਆਵਾਜ਼ 'ਚ ਰੋਪ ਵਾਲੀ ਜਾਂ ਧਮਕੀ ਜਾਂ ਦੇਖ ਲਾਂਗੇ ਤੈਨੂੰ ਜੀ ਉਹਦੇ ਥੱਲੇ ਕਰਦੇ ਔਰ ਸਾਡੇ ਕੌਜ਼ ਦੇ ਕੰਟੈਕਸਟ ਵੀ ਮੈਂ ਸਮਝਦਾ ਵੀ ਪ੍ਰੋਟੈਸਟ ਜ਼ਰੂਰੀ ਨੇ, ਪਰ ਉਹਦੇ ਨਾਲ ਸਾਡੀ ਜਿਹੜੀ ਆ ਆਰਗੂਮੈਂਟ ਇੰਡੀਅਨ ਸਿਸਟਮ ਨੂੰ ਅਸੀਂ ਕਿਵੇਂ ਕਾਰਨਰ ਕਰਨਾ ਹੈ ਵਿਦ ਦਾ ਫੈਕਟਸ ਐਂਡ ਵਿਦ ਦਾ ਟਰੂਥ, ਇਹ ਸਾਨੂੰ ਸਿੱਖਣ ਦੀ ਲੋੜ ਹੈ ਜੀ। ਸੈਕੰਡ ਹੈ, ਸਕਾਈ ਸਕ੍ਰੈਪਰਸ ਟੇਕ ਓਨਲੀ ਅ ਈਅਰ ਟੂ ਬਿਲਡ ਬਟ ਈਅਰਸ ਟੂ ਪਲਾਨ, ਪੇਸ਼ੈਂਸ ਇਨ ਪਲੈਨਿੰਗ, impatience in execution works wonders, machines must work, men must think। ਇਹ ਬੜੀ ਅੱਛੀ ਕੋਟ ਹੈ ਜੀ ਕਿ ਅਸੀਂ ਹੁਣ ਨਿਊਯਾਰਕ 'ਚ ਰਹਿੰਦੇ ਹਾਂ, ਆਕਾਸ਼ ਨੂੰ ਛੂਹਣ ਵਾਲੀਆਂ ਇਮਾਰਤਾਂ, ਇਹ ਬਣਨ 'ਚ ਟਾਈਮ ਨਹੀਂ ਲੱਗਦਾ। ਇਹ ਤਾਂ ਜਦੋਂ ਇਹਨਾਂ ਦਾ ਸ਼ੁਰੂ ਹੁੰਦਾ ਹੈ ਕੰਟੈਂਟ ਤਾਂ ਘਰ ਦਿਨਾਂ 'ਚ ਬਣਾ ਕੇ ਆ ਜਾਂਦੇ ਨੇ, ਖੜੇ ਹੋ ਘਰ ਕਰ ਦਿੰਦੇ ਨੇ ਜੀ, ਲੇਕਿਨ ਜਿਹੜਾ ਵਕਤ ਲੱਗਦਾ ਹੈ ਉਹਦੀ ਪਲੈਨਿੰਗ 'ਚ ਲੱਗਦਾ ਜੀ ਜੀ ਕਿ ਬਈ ਕੱਲ ਨੂੰ ਅਰਥਕੁਏਕ ਆਏਗਾ, ਤੁਹਾਡਾ ਸਕਾਈ ਸਕ੍ਰੈਪਰ ਕਿਵੇਂ ਉਹਨੂੰ ਸਟੈਂਡ ਕਰੇਗਾ। ਕੋਈ ਹੋਰ ਹਾਦਸਾ ਹੁੰਦਾ ਹੈ, ਆਪਣਾ ਵੇਟ ਨਾਲ ਨਾ ਡਿੱਗੇ ਜਾਂ ਬਾਕੀਆਂ ਦੀ ਜਿਹੜੀ ਹੈ ਰੋਸ਼ਨੀ ਨਾ ਰੁਕੇ, ਜਾਣ ਦਾ ਕੀ ਹੋਏ, ਕਿੰਨੇ ਘੱਟ ਸਪੇਸ ਤੁਸੀਂ ਕਿੰਨਾ ਵੱਧ ਉਸ ਦਾ ਫਾਇਦਾ ਲੈ ਸਕਦੇ ਹੋ, ਇਹਨੂੰ ਹੀ ਪਲੈਨਿੰਗ ਕਹਿੰਦੇ ਨੇ। ਸੋ ਕਿਉਂਕਿ ਸਿੱਖਾਂ ਦੇ ਕੰਟੈਕਸਟ ਉਹਨਾਂ ਨੇ ਗੱਲ ਪੁੱਛੀ ਹੈ, ਸੋ ਅਸੀਂ ਸਮਝਦੇ ਹਾਂ ਵੀ ਨੇਸ਼ਨ ਬਿਲਡਿੰਗ ਦੇ ਮਾਮਲੇ 'ਚ ਵੀ ਕੁਆਇਟ ਟਰੂ ਹੈ ਕਿ ਸਾਨੂੰ ਜਦੋਂ ਬਣਨ ਦਾ ਜਾਂ ਬਣਾਉਣ ਦਾ ਮੌਕਾ ਹੁੰਦਾ, ਜੇ ਤੁਹਾਡੇ ਕੋਲ ਬਲੂਪ੍ਰਿੰਟ ਤਿਆਰ ਹੈ, ਸਾਧਨ ਤੁਸੀਂ ਤਿਆਰ ਕੀਤੇ ਨੇ ਔਰ ਕੇਅਰਫੁਲੀ ਤੁਸੀਂ ਪਲਾਨ ਕੀਤਾ, ਜੇ ਇੱਕ ਗੱਲ ਗਲਤ ਹੋ ਜਾਂਦੀ ਹੈ ਤਾਂ ਕਹਿੰਦੇ ਪਲਾਨ ਨੰਬਰ 2, ਪਲਾਨ ਨੰਬਰ 2 ਕਿਤੇ ਰੁਕਦੀ ਹੈ, ਤੁਸੀਂ ਕੱਢ ਲੈਂਦੇ ਹੋ ਪਲਾਨ ਨੰਬਰ 3। ਅਮਰੀਕਾ ਜਾਂ ਵੈਸਟ ਦੀ ਤਰੱਕੀ ਦਾ ਕਾਰਨ ਹੀ ਇਹ ਹੈ ਕਿ ਇਹਨਾਂ ਨੇ ਕਦੇ ਵੀ ਇੱਕ ਦੇ ਉੱਤੇ ਨਹੀਂ ਉਹ ਰਿਜੇ ਹੁੰਦੇ ਜਾਂ ਇੱਕੋ ਹੀ ਪਲੈਨਿੰਗ ਦੇ ਉੱਤੇ ਖੜੇ ਹੁੰਦੇ ਨੇ, ਉਹ ਨਾਲ ਦੀ ਨਾਲ ਹੀ, ਔਰ ਕਈ ਵਾਰੀ ਸਾਰੀ ਅਬੈਂਡਨ ਕਰ ਦਿੰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਵੀ ਨਹੀਂ ਇਹਦੀ ਫਿਜ਼ੀਬਿਲਿਟੀ, ਇਹ ਨੁਕਸਾਨ ਜ਼ਿਆਦਾ ਹੈ ਜਾਂ ਖਰਚ ਜ਼ਿਆਦਾ ਕਰਾ ਰਿਹਾ ਜੀ। ਤੇ ਸਾਡੇ ਤਾਂ ਸੋਚਦੇ ਹੀ ਨਹੀਂ ਹੈ, ਸਾਡੇ ਤਾਂ ਤੁਰ ਪੈਂਦੇ ਨੇ ਕਿ ਵੀ ਬਸ ਠੀਕ ਹੈ, ਜਾ ਕੇ ਵਿੱਚ ਵੱਜੋ, ਦੇਖੀ ਜਾਏਗੀ ਜੋ ਹੋਏਗੀ। ਸੋ ਸਾਨੂੰ ਇਹਦੇ ਤੋਂ ਵੀ ਸਿੱਖਣ ਦੀ ਲੋੜ ਹੈ। ਬਿਲਕੁਲ ਠੀਕ ਹੈ ਕਿ ਸਾਲਾਂ ਦੀ ਪਲੈਨਿੰਗ ਹੁੰਦੀ ਹੈ, ਕਿ ਪੇਸ਼ੈਂਸ ਇਨ ਪਲੈਨਿੰਗ, ਇੰਪੇਸ਼ੈਂਸ ਇਨ ਐਗਜ਼ੀਕਿਊਸ਼ਨ, ਕਿ ਪਲਾਨ ਕਰਨ ਲੱਗੇ ਧੀਰਜ ਰੱਖੋ, ਪਰ ਜਦੋਂ ਪਲੈਨਿੰਗ ਹੋ ਗਈ ਫਿਰ ਢਿੱਲਾ ਮੱਠਾ ਕੋਈ, ਫਿਰ ਫੁਰਤੀਆਂ ਦਿਖਾਓ, ਫਿਰ ਉਹਨੂੰ ਕੰਪਲੀਟ ਕਰੋ, ਜਿਹੜਾ ਕੰਮ ਸ਼ੁਰੂ ਕੀਤਾ ਉਹਨੂੰ ਮੁਕੰਮਲ ਕਰੋ ਜੀ। ਮਸ਼ੀਨਸ ਮਸਟ ਵਰਕ, ਮੈਨ ਮਸਟ ਥਿੰਕ, ਬੰਦਿਆਂ ਨੂੰ ਤਾਂ ਸੋਚਣ ਲਈ ਹੈ ਦਿਮਾਗ ਦਿੱਤੇ ਹੋਏ ਨੇ, ਸੋਚ ਕੇ ਪਲਾਨ ਕਰੋ ਤੇ ਮਸ਼ੀਨਾਂ ਆਪਣਾ ਕੰਮ ਕਰ ਦੇਣਗੀਆਂ। ਸੋ ਇਹ ਸਾਡੇ ਲਈ ਬੜਾ, ਇਹ ਵੀ ਰੈਲੇਵੈਂਟ ਪਾਰਟ ਹੈ। ਔਰ ਮੈਂ ਸਮਝਦਾ ਵੀ ਇੱਥੇ ਵੀ ਅਸੀਂ ਫੇਲ ਹੁੰਦੇ ਹਾਂ ਮੋਸਟ ਆਫ ਦਾ ਟਾਈਮ, ਸਾਡੀ ਪਲੈਨਿੰਗ ਹੁੰਦੀ ਨਹੀਂ ਔਰ ਅਸੀਂ ਤੁਰ ਪਏ ਕਿਸੇ ਵੀ ਪਾਸੇ, ਔਰ ਇਹ ਨਿੱਕੀ ਨਿੱਕੀ ਚੀਜ਼ 'ਤੇ ਵੀ ਸਾਬਤ ਹੁੰਦਾ। ਬਹੁਤ ਸਾਰੇ ਜਦੋਂ ਅਸੀਂ ਡੇ ਟੂ ਡੇ ਸਮਾਜਿਕ ਇਸ਼ੂ ਵੀ ਦੇਖਦੇ ਹਾਂ, ਉਹਦੇ 'ਚ ਵੀ ਇੱਕ ਰੀਜ਼ਨ ਇਹ ਹੈ ਵੀ ਅਸੀਂ ਕਦੇ ਦੂਰ ਦੀ ਸੋਚਦੇ ਹੀ ਨਹੀਂ ਹੈ। ਅਸੀਂ ਜਸਟ ਜਦੋਂ ਚੈਲੰਜ ਸਾਹਮਣੇ ਆ ਗਿਆ ਜਾਂ ਤਾਂ ਉਦੋਂ ਵੀ ਦੜ ਵੱਟ ਲੈਂਦੇ ਨੇ ਕਈ, ਤੇ ਉਦੋਂ ਨਿਬੜ ਨੁਬੜ ਗਿਆ, ਫਿਰ ਭੁੱਲ ਭੁਲਾ ਗਏ ਜੀ। ਨੈਕਸਟ, ਇਫ ਯੂ ਹੈਵ ਬਿਲਟ ਕੈਸਲਸ ਇਨ ਦਾ ਏਅਰ, your work need not be lost, that is where they should be now put the foundation under them। ਹੁਣ ਪੰਜਾਬੀ 'ਚ ਵੀ ਇੱਕ ਐਕਸਪ੍ਰੈਸ਼ਨ ਹੁੰਦਾ ਜੀ, ਹਵਾਈ ਕਿਲੇ ਬਣਾਉਣਾ ਹੈ ਨਾ, ਜਾਂ ਕਈ ਵਾਰੀ ਕਹਿਣਗੇ ਜੀ ਐਵੇਂ ਸ਼ੇਖ ਚਿੱਲੀ ਦੇ ਸੁਪਨੇ ਨੇ, ਸ਼ੇਖ ਚਿੱਲੀ ਇਰਾਨ ਦਾ ਹੋਇਆ, ਉਹ ਸੁਪਨੇ ਇਸ ਕਿਸਮ ਦੇ ਹੀ ਲੈਂਦਾ ਸੀ ਕਿ ਜੀ ਮਾਂ ਨੇ ਕਿਹਾ ਜਾ 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 ਕਮਾਈ ਕਰਕੇ ਲਿਆ,
ਉਹ ਕਹਿੰਦਾ ਕਮਾਈ ਕੀ ਆਂਡੇ ਸੀ, ਉਹ ਕਹਿੰਦਾ ਵੀ ਚਲੋ ਮੈਂ ਇਹੀ ਦੇ ਆਨਾ, ਘਰੋਂ ਹੀ ਲੈ ਕੇ ਗਿਆ। ਉਹਨੇ ਕਹਾਣੀਆਂ ਨੇ ਉਹਦੀਆਂ ਬਹੁਤ ਸਾਰੀਆਂ। ਉਹ ਆਂਡੇ ਲਈ ਜਾਂਦਾ, ਉਹ ਸੋਚਦਾ ਹੈ ਇਹ ਮੈਂ ਵੇਚਾਂਗਾ, ਜਿੰਨੇ ਪੈਸੇ ਆਣਗੇ ਫਿਰ ਹੋਰ ਕੁਕੜੀਆਂ ਲਵਾਂਗੇ, ਫਿਰ ਹੋਰ ਆਂਡੇ ਆਣਗੇ, ਫਿਰ ਇੰਨਾ ਹੋਏਗਾ, ਫਿਰ ਬੜਾ ਸੋਹਣਾ ਘਰ ਬਣਾਵਾਂਗਾ, ਫਿਰ ਮੇਰਾ ਵਿਆਹ ਵੀ ਹੋ ਜਾਏਗਾ, ਫਿਰ ਮੇਰੇ ਨਿਆਣਾ ਹੋਏਗਾ, ਫਿਰ ਮੈਂ ਨਿਆਣਿਆਂ ਨੂੰ ਖਿਡਾਵਾਂਗਾ। ਤੇ ਉਹ ਖਿਡਾਉਣ ਲੱਗੇ ਆਂਡੇ ਉੱਪਰ ਦਿੱਤੇ, ਸਾਰੇ ਤੋੜ ਦਿੱਤੇ। ਸੋ ਉਹਦੇ ਤੋਂ ਸ਼ੇਖ ਚਿਲੀ ਦੀਆਂ ਕਹਾਣੀਆਂ ਇਸ ਕਿਸਮ ਦੀਆਂ ਨੇ। ਸੋ ਇਹਦੇ 'ਚ ਅੰਗਰੇਜ਼ੀ 'ਚ ਉਹਨਾਂ ਨੂੰ ਕਹਿੰਦੇ ਨੇ ਟੂ ਬਿਲਡ ਕੈਸਲਸ ਇਨ ਦਾ ਏਅਰ ਜੀ। ਲੇਕਿਨ ਇਹਨਾਂ ਦੀ ਜਿਹੜੀ ਕੋਟ ਹੈ ਉਹ ਇਹ ਹੈ ਕਿ ਭਾਈ ਤੁਸੀਂ ਬਣਾ ਲਏ ਹਵਾ 'ਚ ਕਿਲੇ, ਜਾਗਦਿਆਂ ਬਣਾਇਆ ਕਿ ਸੁੱਤਿਆਂ ਬਣਾਏ, ਬਣ ਗਏ। ਹੁਣ ਇਹ ਨਾ ਕਹੋ ਵੀ ਕਿਲੇ ਉਡਾ ਦਿਓ, ਕਿਉਂਕਿ ਕਿਲੇ ਤਾਂ ਵੈਸੇ ਬਣੇ ਨਹੀਂ, ਉਡਾ ਦਿਓ। ਉਹਦੇ ਥੱਲੇ ਹੁਣ ਉਹ ਟਾਈਮ ਵਰਕ ਨੀਡ ਨਾਟ ਬੀ ਲੋਸਟ, ਉਹ ਤੁਹਾਡੀ ਮਿਹਨਤ ਜ਼ਾਇਆ ਨਹੀਂ ਹੋਣੀ ਚਾਹੀਦੀ। ਉਹਦੇ ਥੱਲੇ ਹੁਣ ਨਹੀਂ ਰੱਖੋ ਜੀ। ਵੈਸੇ ਤਾਂ ਨਹੀਂ ਰੱਖ ਕੇ ਕਿਲਾ ਬਣਦਾ, ਪਰ ਜੇ ਕਿਲਾ ਬਣਿਆ ਹੋਇਆ ਕਿਲੇ ਥੱਲੇ ਹੀ ਨਹੀਂ ਰੱਖ ਲਓ, ਕਿ ਤਾਂ ਕਿ ਜਿਹੜਾ ਉਹਨੂੰ ਹਕੀਕਤ। ਔਰ ਮੈਂ ਸਮਝਦਾ ਵੀ ਖਾਲਿਸਤਾਨ ਦੇ ਕਾਨਸੈਪਟ, ਜਿਵੇਂ ਕਈ ਕਹਿਣਗੇ ਜੀ ਇਹ ਤਾਂ ਸੁਪਨੇ ਨੇ, ਦੂਜੇ ਨੇ, ਚਲੋ ਸੁਪਨੇ ਹੀ ਸੀ। ਤਾਂ ਉਹ ਹੁਣ ਇਹ ਹੈ ਕਿ ਵੀ ਇਹਨਾਂ ਸੁਪਨਿਆਂ ਨੂੰ ਤੁਸੀਂ ਸਾਕਾਰ ਕਿਵੇਂ ਕਰਨਾ, ਤੁਸੀਂ ਨੀਂਹ ਕਿਵੇਂ ਰੱਖਣੀ ਹੈ। ਦੈਟ ਇਜ਼ ਵੇਅਰ ਦੇ ਸ਼ੁੱਡ ਬੀ ਨਾਓ ਪੁੱਟ ਦਾ ਫਾਊਂਡੇਸ਼ਨ ਅੰਡਰ ਦੈਮ। ਔਰ ਚੌਥੀ ਉਹਨਾਂ ਦੀ ਕੋਟ ਹੈ, ਯੂ ਕੈਨ ਹੈਵ ਪਾਵਰ ਓਵਰ ਪੀਪਲ as long as you don't take everything away from them, but when you have robbed a man of everything, he is no longer in your power। ਕਿ ਲੋਕਾਂ ਤੋਂ ਤੁਸੀਂ ਕੁਛ ਲੈ ਲਓ, ਖੋਹ ਲੈਂਦੇ ਹੋ ਜਾਂ ਢੰਗ ਨਾਲ ਐਕਸਪਲੋਇਟ ਕਰਦੇ ਹੋ, ਜਿੰਨੀ ਕੁ ਦੇਰ ਉਹਨਾਂ ਨੂੰ ਕੁਛ ਤਾਂ ਦਿਓ ਉਹਨਾਂ ਨੂੰ ਸਰਵਾਈਵ ਕਰਨ ਲਈ। ਪਰ ਜਦੋਂ ਜਿਹੜੇ ਕੋਲ ਕੁਛ ਵੀ ਨਹੀਂ ਹੁੰਦਾ, ਸਭ ਕੁਝ ਹੀ ਲੈ ਲਿਆ ਜਾਂਦਾ ਹੈ ਜੀ, ਉਹ ਫਿਰ ਤੁਹਾਡੇ ਕੰਟਰੋਲ 'ਚ ਵੀ ਨਹੀਂ ਰਹਿੰਦਾ, ਕਿਉਂਕਿ ਹੀ ਹੈਜ਼ ਨਥਿੰਗ ਟੂ ਲੂਜ਼ ਜੀ ਜੀ। ਉਹ ਫਿਰ ਖਲੋਏਗਾ, ਲੜੇਗਾ। ਔਰ ਜਦੋਂ ਅਸੀਂ ਦੇਖਦੇ ਹਾਂ ਵੀ ਕੁੱਲੀਆਂ 'ਚੋਂ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ, ਉਹੀ ਹੁੰਦੇ ਨੇ ਕਿ ਵੀ ਜਦੋਂ ਤੁਸੀਂ ਬਿਲਕੁਲ ਜ਼ਲੀਲ ਕਰ ਦਿਓ ਕਿਸੇ ਨੂੰ। ਇਹੀ ਗੱਲ ਕੱਲੀ ਜ਼ਲਾਲਤ ਜਿਹੜੀ ਹੈ ਬਿਲਕੁਲ ਰਿਸੋਰਸਿਸ ਦੇ ਖਤਮ ਹੋਣ ਤੱਕ ਹੀ ਨਹੀਂ ਹੈ, ਜ਼ਲਾਲਤ। ਔਰ ਈਵਨ ਜਿਵੇਂ ਅਮਰੀਕਨਸ ਜਾਂ ਅੰਗਰੇਜ਼ੀ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਵੀ ਜੇ ਤੁਸੀਂ ਬਿੱਲੀ ਨੂੰ ਘੇਰ ਖੁੱਲਿਆ, ਦਰਵਾਜ਼ਾ ਬੰਦ ਹੈ, ਰੋਸ਼ਨਦਾਨ ਬੰਦ ਨੇ, ਉਹਨੂੰ ਤੁਸੀਂ ਕੰਧ ਨਾਲ ਲਾ ਦਿੱਤਾ, ਫਿਰ ਕੀ ਕਰੇਗੀ? ਉਹ ਵੀ ਫਿਰ ਸ਼ੇਰ ਵਾਂਗੂ ਝਪਟਾ ਮਾਰੇਗੀ, ਕਿਉਂਕਿ ਉਹਦੇ ਕੋਲ ਕੋਈ ਰਸਤਾ ਉਹਨੂੰ ਤੁਸੀਂ ਨਹੀਂ ਦਿੱਤਾ ਜੀ। ਸੋ ਮੈਂ ਸਮਝਦਾ ਹਾਂ ਵੀ ਇੰਡੀਅਨ ਸਿਸਟਮ ਨੇ ਲੋਕਾਂ ਨੂੰ ਇਸ ਪਾਸੇ ਪੁਸ਼ ਕੀਤੇ ਸਿੱਖਾਂ ਦੇ ਮਾਮਲੇ 'ਚ। ਪਰ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਹੀ ਰੈਵੋਲੂਸ਼ਨਰੀ ਬਣ ਜਾਂਦੇ ਨੇ ਜਦੋਂ ਕੁਝ ਹੁੰਦਾ ਹੈ। ਕੁਛ ਜਿਹੜੇ ਖਾਸ ਤੌਰ ਤੇ ਭਾਰਤ ਦੇ ਕਾਂਟੈਕਸਟ 'ਚ ਫਿਟ ਲਿਸਟ ਨੇ ਕਿ ਜੀ ਸਾਡੀ ਕਿਸਮਤ 'ਚ ਹੀ ਲਿਖਿਆ ਹੈ, ਇਵੇਂ ਹੀ ਹੋਣਾ ਹੈ ਜੀ। ਜਿਵੇਂ ਭਾਰਤ ਜਿਸ ਕਦਰ ਕਰਪਸ਼ਨ ਹੈ, ਕੋਈ ਆਵਾਜ਼ ਨੂੰ ਕਹਿੰਦੇ ਨਹੀਂ ਜੀ ਇੱਥੇ ਚੱਲਦਾ ਹੈ ਜੀ, ਇੱਥੇ ਇਵੇਂ ਹੀ ਹੋਣਾ। ਸੋ ਸਿੱਖ ਕਾਂਟੈਕਸਟ ਮੈਂ ਸਮਝਦਾ ਹਾਂ ਵੀ ਇਹਦੀ ਕੋਈ ਡਾਇਰੈਕਟ ਐਪਲੀਕੇਸ਼ਨ ਤਾਂ ਨਹੀਂ ਹੈ, ਪਰ ਇਹ ਗੱਲ ਜ਼ਰੂਰ ਹੈ ਕਿ ਸਾਨੂੰ ਉਹ ਪੈਰ ਤੇ ਜ਼ਲੀਲ ਕਰਕੇ ਰਿਐਕਟ ਕਰਨ ਵੱਲ ਤੋਰ ਰਹੇ ਨੇ। ਉਹਦਾ ਕੀ ਅੰਜਾਮ ਹੋਏਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਫਾਈਨਲੀ, when your enemy falls, don't rejoice, but don't pick him either। ਇਹ ਸਾਡੇ ਤੇ ਬੜਾ ਢੁਕਦਾ ਜੀ। ਔਰ ਇਹਦਾ ਮਤਲਬ ਸਪਸ਼ਟ ਹੈ ਕਿ ਵੀ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ ਜੀ। ਹੁਣ ਇਹ ਹੈ ਕਿ ਵੀ ਜੇ ਦੁਸ਼ਮਣ ਡਿੱਗਿਆ ਹੈ, ਕਿਸੇ ਦੇ ਸੋਗ ਪਿਆ ਹੈ, ਉਹਦੇ ਕੋਈ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ ਤੇ ਉਹਨੂੰ ਰੀਜੋਇਸ ਨਾ ਕਰੋ। ਲੇਕਿਨ ਇਹ ਵੀ ਨਹੀਂ ਹੈ ਕਿ ਵੀ ਤੁਸੀਂ ਉਹਨੂੰ ਜਾ ਕੇ ਸਹਾਰਾ ਦੇ ਕੇ ਫਿਰ ਖੜਾ ਕਰੋ, ਫਿਰ ਤੁਹਾਡੇ ਮਾਰਿਓ ਜੀ ਜੀ। ਸੋ ਮੈਂ ਸਮਝਦਾ ਵੀ ਅਸੀਂ ਇਸ ਮਾਮਲੇ 'ਚ ਕਮਜ਼ੋਰ ਹੀ ਰਹੇ। ਅਸੀਂ ਹਮੇਸ਼ਾ ਭਰੋਸਾ ਵੀ ਕੀਤਾ, ਵਸਾ ਵੀ ਕੀਤਾ। ਭਰੋਸਾ ਆਪਣੇ ਆਪ ਤੇ ਹੁੰਦਾ ਜੀ, ਕੋਈ ਗੱਲ ਨਹੀਂ ਦੇਖ ਲਾਂਗੇ ਫਿਰ ਕੀ ਹੋ ਗਿਆ ਜੀ, ਤੇ ਵਸਾ ਦੂਜੇ ਦੇ ਉੱਤੇ ਕੀਤਾ, ਟਰਸਟ ਕੀਤਾ। ਕਦੇ ਸਾਹਮਣੇ ਜਿਹੜਾ ਆਇਆ ਉਸ ਵਿਚਲਾ ਦੁਸ਼ਮਣੀ ਭਾਵ ਨੂੰ ਅਸੀਂ ਪਛਾਣਿਆ ਨਹੀਂ। ਜੇ ਇਵੇਂ ਹੁੰਦਾ ਤੇ ਫਿਰ ਅਸੀਂ ਨਹਿਰੂ, ਗਾਂਧੀ ਔਰ ਇਹਨਾਂ ਸਾਰਿਆਂ ਦਾ, ਪਟੇਲ, ਇਹਨਾਂ ਦੇ ਚੱਕਰਵਿਊਹ 'ਚ ਕਿਵੇਂ ਫਸਦੇ। ਔਰ ਇਹ ਗੱਲ ਬਾਰ-ਬਾਰ ਅੱਜ ਅਸੀਂ ਦੇਖ ਰਹੇ ਹਾਂ, ਇੱਕ ਤੋਂ ਬਾਅਦ ਇੱਕ ਸਿਸਟਮ ਜਿਹੜਾ ਹੈ ਉਸ ਦੇ ਪਿੱਛੇ। ਅੱਜ ਇਹੀ ਹਾਲ ਜਿਹੜਾ ਹੈ, ਜੇ ਹੁਣ ਕਾਂਗਰਸ ਦਾ ਸਫਾਇਆ ਹੋਇਆ, ਮੋਦੀ ਬ੍ਰਾਂਡ ਆਇਆ, ਪਹਿਲਾਂ ਇੱਕ ਹਿੱਸਾ ਮੋਦੀ ਦੇ ਨਾਲ ਲੱਗ ਗਿਆ ਜੀ, ਇੱਥੋਂ ਕੁਛ ਨਿਕਲ ਆਏਗਾ ਜੀ। ਹੁਣ ਆਮ ਆਦਮੀ ਪਾਰਟੀ ਦੇ ਝੰਡਾ ਚੁੱਕਣ ਵਾਲੇ ਆ ਗਏ, ਉਹਨਾਂ ਨੂੰ ਲੱਗਦਾ ਕਿ ਜੀ ਚਲੋ ਇਹਨਾਂ ਦਾ ਵੀ ਇਤਬਾਰ ਕਰਕੇ ਦੇਖ ਲਓ। ਸੋ ਮੈਂ ਸਮਝਦਾ ਵੀ ਇਹ ਡਿੱਗ ਰਹੇ ਨੇ, ਡਿੱਗ ਲੈਣ ਦਿਓ ਇਹਨਾਂ ਨੂੰ ਜੀ, ਇਹਨਾਂ ਦਾ ਬਿਲਕੁਲ ਥੱਲਾ ਲੱਗ ਲੈਣ ਦਿਓ। ਕਰਪਟ ਨੇ, ਮਰ ਲੈਣ ਦਿਓ ਇਹਨਾਂ ਨੂੰ ਕਰਪਸ਼ਨ 'ਚ ਜੀ। ਬਿਲਕੁਲ ਉਹਦੇ 'ਚੋਂ ਹੀ ਸਾਡਾ ਕੁਛ ਨਿਕਲਣਾ। ਜਦੋਂ ਤੱਕ ਇਹ ਸਿਸਟਮ ਸਾਰਾ ਇਹਦੀ ਕ੍ਰੈਡੀਬਿਲਿਟੀ ਖਤਮ ਨਹੀਂ ਹੁੰਦੀ, ਇਹ ਡਿਸਟਰੋਏ ਨਹੀਂ ਹੁੰਦਾ,
ਇਸ ਤੋਂ ਬਿਨਾ ਜਿਹੜੀ ਸੈਂਟਰਲਾਈਜ਼ ਸਿਸਟਮ ਹੈ ਟੁੱਟਦਾ ਨਹੀਂ ਹੈ, ਸਾਡਾ ਕੁਝ ਨਹੀਂ ਨਿਕਲਦਾ। ਪਰ ਜੇ ਅਸੀਂ ਮੁੜ ਕੇ ਮਨਮੋਹਨ ਸਿੰਘ ਲੱਭ ਲਿਆ ਹੈ, ਉਹਨੇ 10-15 ਸਾਲ ਲੀਜ਼ ਆਫ ਲਾਈਫ ਦੇ ਦਿੱਤੀ, ਇਕਨੋਮੀ ਇੰਪਰੂਵ ਕਰਤੀ, ਕੱਲ ਨੂੰ ਕੋਈ ਇਸ ਕਿਸਮ ਦੀ ਸਿਚੁਏਸ਼ਨ ਬਣਦੀ ਹੈ, ਇਹ ਹੁਣ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਭਾਰਤ ਮਾਤਾ ਕੀ ਜੈ ਕਰਾਉਣ ਨੂੰ ਤਿਆਰ ਨੇ। ਸੋ ਮੈਂ ਸਮਝਦਾ ਵੀ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਕਮਜ਼ੋਰ ਹੈ। ਅਸੀਂ ਪਹਿਲੀ ਤਾਂ ਸੱਜਣ ਔਰ ਦੁਸ਼ਮਣ ਦੀ ਸਾਨੂੰ ਪਛਾਣ ਹੀ ਨਹੀਂ ਹੈ ਜੀ ਤੇ ਫਿਰ ਅਸੀਂ ਸਾਡੇ ਵਿਚਲਾ ਜਿਹੜਾ ਦਇਆ ਭਾਵ ਹੈ ਜਾਂ ਭਰੋਸਾ ਜਾਂ ਵਿਸਾਹ ਹੈ, ਉਹ ਸਾਨੂੰ ਕਿਸੇ ਵੇਲੇ ਵੀ ਸਾਡਾ ਦੁਸ਼ਮਣ ਜਿਹੜਾ ਹੈ ਉਸ ਦਾ ਫਾਇਦਾ ਉਠਾਉਂਦਾ ਹੈ, ਫਿਰ ਸਿਰ ਤੇ ਫਟੋਕੀ ਮਾਰੀ ਤੇ ਅਸੀਂ ਵੀ ਕਹੀ ਜਾਂਦੇ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ, ਉਹ ਵੀ ਕਹੇ ਛੱਡੋ ਜਕਾਰਾ, ਧੋਖੇ ਦਾ ਵੀ ਜਕਾਰਾ ਹੁੰਦਾ ਸਾਡੇ। ਜੀ ਜੀ ਬਿਲਕੁਲ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।